हेलो गाइस, अस्सलाम वालेकुम। क्या हाल है वीरों? ठीक हो? उम्मीद कर सा ठीक हो। सो ते मैं पहले ही मुंजी दी जड़ी बूटियां दे बारे खास स्प्रे हो गया, तेले वाली बीमारी हो गई, जितने ही व्लॉग हैं मैं पा चुका, तुहानू विखा चुका। बारह तुसां वेखे नहीं ओ व्लॉग, पता नहीं क्यों ने तुसा वेखे। ते अज जेड़ा मैं व्लॉग पावन जांदा पिया मुंजी दियां तमाम जड़ी बूटियां दा खात्मा करन वाला व्लॉग है। ते तुसां मेरे नाल रहना ते मैं तुहानू व्लॉग सारा विखा देवना। ਇਹ ਮੁੰਜੀ ਕਈ ਇਲਾਕਿਆਂ ਮੁੰਜੀ ਸੱਦੀ ਜਾਂਦੀ ਹੈ, ਕਈ ਇਲਾਕਿਆਂ ਦਾਨ ਸੱਦੀ ਜਾਂਦੀ ਹੈ, ਅਤੇ ਕਈ ਇਲਾਕਿਆਂ ਦੇ ਵਿੱਚ ਚਾਵਲ ਵਾਲੀ ਫਸਲ ਵੀ ਸੱਦੀ ਜਾਂਦੀ ਹੈ। ਅਗਰ ਇਹਦੇ ਵਿੱਚ ਥੋੜ੍ਹਾ ਜਿਹਾ ਹੀ ਗਾਹ ਹੋ ਜਾਵੇ, ਗੋੜਾ ਗਾਹ ਹੋ ਜਾਵੇ, ਤੇਲੇ ਵਾਲੀ ਬਿਮਾਰੀ ਲੱਗ ਜਾਵੇ, ਜਾਂ ਉਸ ਤੋਂ ਬਾਅਦ ਆਹ ਵੇਖ ਲਿਓ ਤੁਸੀਂ ਆਹ ਗੋੜਾ ਗਾਹ ਇਹ ਥੋੜ੍ਹਾ ਜਿਹਾ ਹੀ ਹੋ ਜਾਵੇ ਤਾਂ ਆ ਮੱਚ ਜਾਂਦਾ ਹੈ, ਵੱਜ ਜਾਂਦਾ। ਉਸ ਤੋਂ ਬਾਅਦ ਮੁੰਜੀ ਮਾਸ਼ਾਅੱਲਾ ਬਿਹਤਰੀਨ ਪਈ ਹੈ। ਤੇ ਥੋੜ੍ਹਾ ਜਿਹਾ ਹੀ ਗਾਹ ਹੋ ਜਾਵੇ, ਤੇਲਾ ਬਿਮਾਰੀ ਲੱਗ ਜਾਵੇ, ਉਸ ਤੋਂ ਬਾਅਦ ਸਹਿ ਮੁਖਤਲਿਫ ਜੜੀ ਬੂਟੀਆਂ ਹਨ ਜਿਹੜੀਆਂ ਇਹਦੇ ਵਿੱਚ ਪਾਈਆਂ ਜਾਂਦੀਆਂ, ਅਤੇ ਉਹਨਾਂ ਦਾ ਖਾਤਮਾ ਕਿਸ ਤਰ੍ਹਾਂ ਹੁੰਦਾ, ਕਿਵੇਂ ਅਸਾਂ ਕਰ ਸਕਦੇ ਹਾਂ, ਉਹ ਭਾਈਆਂ ਨੂੰ ਅੱਜ ਮੈਂ ਵਲੋਗ ਦੇ ਵਿੱਚ ਦੱਸਣ ਲੱਗਾ। ਅਤੇ ਤੁਸਾਂ ਮੇਰੇ ਨਾਲ ਰਹਿਣਾ, ਮੁਕੰਮਲ ਵਲੋਗ ਵੇਖਣਾ, ਤੁਹਾਡਾ ਬਹੁਤ ਮਿਹਰਬਾਨੀ ਹੋਸੀ। ਅਤੇ ਅੱਜ ਜੜੀਆਂ ਬੂਟੀਆਂ ਦਾ ਖਾਤਮਾ ਕਿਸ ਤਰ੍ਹਾਂ ਕੀਤਾ ਜਾਂਦਾ ਉਹ ਵਲੋਗ ਪਾਵਣ ਜਾਂਦੇ ਪਏ। ਜੜੀਆਂ ਬੂਟੀਆਂ ਦਾ ਨਾਂ ਕੀ ਹੈ, ਕਿਵੇਂ ਤਰ੍ਹਾਂ ਜੜੀਆਂ ਬੂਟੀਆਂ ਹੁੰਦੀਆਂ, ਅਤੇ ਉਹ ਮੈਂ ਤੁਹਾਨੂੰ ਵਿਖਾਵਣ ਜਾਂਦਾ ਪਿਆ। ਇਹਨੂੰ ਘੋੜਾ ਗਾਹ ਸੱਦਿਆ ਜਾਂਦਾ। ਇਹਦਾ ਖਾਤਮਾ ਦੋ ਹੀ ਚੀਜ਼ਾਂ ਨਾਲ ਹੋ ਸਕਦਾ, ਇੱਕ ਤਾਂ ਸਪਰੇ ਕਰਤੇ, ਅਤੇ ਦੂਆ ਤਰੀਕਾ ਜਿਹੜਾ ਹੈ ਉਹ ਦਾਤਰੀ ਨਾਲ ਬੰਦਾ ਆਪ ਮੁੰਜੀ ਨੂੰ ਵਾਤਰੇ ਲੈ ਤੇ ਵਾਤਰੇ ਥੋੜ੍ਹਾ ਯਾਨੀ ਕਿ ਪਾਣੀ ਨਾ ਹੋਵੇ, ਖੁਸ਼ਕ ਖਲੀ ਹੋਵੇ, ਅਤੇ ਵਿੱਚੋਂ ਦਾਤਰੀ ਨਾਲ ਹੀ ਵਢਿਆ ਜਾ ਸਕਦਾ, ਬੰਦਾ ਵਢਾ ਸਕਦਾ। ਬਸ ਕਰੇ ਨਾ। ਇਸ ਤੋਂ ਬਾਅਦ ਘੋੜੇ ਗਾਹ ਦਾ ਤਾਂ ਖਾਤਮਾ ਹੋ ਸਕਦਾ ਅਗਰ ਤੁਸੀਂ ਐਂ ਤਰ੍ਹਾਂ ਕਰੋ ਤਾਂ। ਅਤੇ ਉਸ ਤੋਂ ਬਾਅਦ ਜਿਹੜਾ ਹੈ ਤੇਲੇ ਵਾਲੀ ਬਿਮਾਰੀ ਪਾਈ ਜਾਂਦੀ ਹੈ, ਪੱਤੇ ਲਪੇਟ ਬਿਮਾਰੀ ਪਾਈ ਜਾਂਦੀ ਹੈ। ਤੇਲੇ ਵਾਲੀ ਬਿਮਾਰੀ ਇੱਕ ਤਾਂ ਅਸਾਂ ਮੁੰਜੀ ਜਦੋਂ ਲੈਂਦੇ ਹਾਂ ਨਾ, ਜਾਂ ਦਾਂਜ ਲੈਂਦੇ ਹਾਂ, ਜਾਂ ਚਾਵਲ ਵਾਲੀ ਫਸਲ, ਮੈਂ ਸਾਰੀਆਂ ਜ਼ਮਾਨਾ ਬੋਲੀ ਜਾਵਾਂ, ਜਦੋਂ ਨਹੀਂ ਅਸਾਂ ਲੈਂਦੇ ਹਾਂ ਨਾ, ਥੋੜ੍ਹੇ ਜਿਹੇ ਇਹਨੂੰ ਪਤਲੀ ਲਵਾਉਣਾ ਚਾਹੀਦਾ ਹੈ, ਕਿਉਂਕਿ ਜਿਸ ਵੇਲੇ ਇਹ ਫੁੱਲ ਚਾਵਲ ਜਲੇਂਦੀ ਹੈ ਨਾ, ਯਾਨੀ ਕਿ ਉੱਤੇ ਬੂਰ ਲੱਗ ਜਾਂਦਾ, ਉਸ ਟਾਈਮ ਇਹਨੂੰ ਤੇਲਾ ਲੱਗ ਜਾਂਦਾ। ਜਿਹੜੀ ਮੁੰਜੀ ਹੋਵੇ ਗਾਟੀ ਉਹਨ ਤਾਂ ਜ਼ਰੂਰ ਲੱਗ ਜਾਂਦਾ, ਪਤਲੀ ਨਾ ਹੀ ਲੱਗੇ ਤਾਂ। ਅਤੇ ਇਸ ਵਾਸਤੇ ਭਾਈਆਂ ਨੂੰ ਪਹਿਲੇ ਗੁਜ਼ਾਰਿਸ਼ ਕਰਿੰਦਾ ਪਿਆ ਕਿ ਮੁੰਜੀ ਪਤਲੀ ਲਵਾਈ ਕਰੋ, ਪਤਲੀ ਹੋਸੀ ਅਤੇ ਤੇਲਾ ਹੀ ਘੱਟ ਲੱਗਸੀ। ਤੇਲੇ ਦੇ ਵਿੱਚ ਬੂਰ ਕੋ ਨਹੀਂ ਲੱਗਦਾ, ਬਿਮਾਰੀ ਬਹੁ ਬੈੜੀ ਹੈ। ਅਤੇ ਉਸ ਤੋਂ ਬਾਅਦ ਤੇਲੇ ਤੋਂ ਹਟ ਤੇ ਪੱਤੇ ਲਪੇਟ ਜਿਹੜੀ ਬਿਮਾਰੀ ਹੈ ਮੁੰਜੀ ਨੂੰ ਲੱਗੀ ਰਹੀ ਹੈ। ਅਸਾਂ ਹੁਣ ਸਪਰੇ ਕੀਤਾ, ਮੈਂ ਵੀਡੀਓ ਪਾਈ ਆਈ, ਅਤੇ ਪੱਤੇ ਲਪੇਟ ਬਿਮਾਰੀ ਬਹੁਤ ਬੈੜੀ ਹੈ। ਉਹਦੇ ਨਾਲ ਸਾਰੇ ਪੱਤੇ ਉਹ ਖਰਾਬ ਹੋ ਜਾਂਦੇ, ਮੁੰਜੀ ਟੋਰਾ ਨਹੀਂ ਕਰਦੀ। ਅਤੇ ਉਸ ਤੋਂ ਬਾਅਦ ਜੜੀ ਬੂਟੀਆਂ ਮੁਖਤਲਿਫ ਪਾਈ ਜਾਂਦੀਆਂ, ਮੁਖਤਲਿਫ ਹਰ ਕਿਸਮ ਦੀਆਂ ਪਾਈ ਜਾਂਦੀਆਂ, ਅਤੇ ਇਹਨਾਂ ਦਾ ਲਿਹਾਜ਼ਾ ਜਾਂ ਸਪਰੇ ਨਾਲ ਖਾਤਮਾ ਕੀਤਾ ਜਾ ਸਕਦਾ, ਜਾਂ ਉਸ ਤੋਂ ਬਾਅਦ ਦਾਤਰੀ ਨਾਲ ਮੁੰਜੀ ਨੂੰ ਖੁਸ਼ਕ ਕਰਤੇ ਕੀਤਾ ਜਾ ਸਕਦਾ। ਅਤੇ ਉਸ ਤੋਂ ਬਾਅਦ ਮਾਸ਼ਾਅੱਲਾ ਮੁੰਜੀ ਨੂੰ ਉੱਤਾਂ ਕੱਦ ਵਧਾਉਣ ਵਾਸਤੇ ਯੂਰੀਆ ਖਾਦ ਦਾ ਇਸਤੇਮਾਲ ਕਰ ਲਿਓ, ਜ਼ਿੰਕ ਦਾ ਕਰ ਲਿਓ। ਉਸ ਤੋਂ ਬਾਅਦ ਜ਼ਹਿਰੀਲੀਆਂ ਖਾਦਾਂ ਹੋ ਗਈਆਂ, ਜ਼ਹਿਰੀਲੀਆਂ ਦਵਾਈਆਂ ਹੋ ਗਈਆਂ, ਕਈ ਕਿਸਮ ਦੀਆਂ ਪਾਈ ਜਾਂਦੀਆਂ, ਉਹ ਮੈਂ ਤੁਹਾਨੂੰ ਆਂਦਾ ਵਲੋਗ ਦੱਸ ਦੇਸਾਂ। ਅਤੇ ਮਾਸ਼ਾਅੱਲਾ ਮੁੰਜੀ ਬਿਹਤਰੀਨ ਪਈ ਹੈ, ਸਿਰਫ ਘੋੜਾ ਗਾਹ ਵਿੱਚ ਬਹੁਤ ਹੋਇਆ ਖਲਾ। ਅਸਾਂ ਇਹਦਾ ਹੁਣ ਖਾਤਮਾ ਆਪ ਕਰਨਾ, ਜਾਂ ਇਹ ਮੁੰਜੀ ਨੂੰ ਖੁਸ਼ ਕਰਤੇ ਦਾਤਰੀ ਨਾਲ ਵੱਢਣਾ, ਜਾਂ ਕਿਸੇ ਕੋਲ ਵਢਾਵਣਾ, ਜਾਂ ਇਹ ਸਪਰੇ ਕਰਨਾ। ਸਪਰੇ ਨਾਲ ਤਾਂ ਇਹ ਖਤਮ ਨਹੀਂ ਹੁੰਦਾ, ਕਿਉਂਕਿ ਪਹਿਲੇ 2-3 ਅਸਾਂ ਸਪਰੇ ਕਰ ਚੁੱਕੇ ਹਾਂ, ਸਪਰੇ ਨਾਲ ਖਤਮ ਨਹੀਂ ਹੋਇਆ। ਅਤੇ ਹੁਣ ਲਿਹਾਜ਼ਾ ਇਹ ਸਪਰੇ ਨਾਲ ਖਾਤਮਾ ਇਹਦਾ ਕੰਮ ਹੁੰਦਾ ਹੈ, ਬਾਅਦ ਵਿੱਚ ਹੋ ਆਉਂਦਾ ਇਹਦੀਆਂ ਜੜ੍ਹਾਂ ਬਹੁਤ ਜ਼ਾਲਿਮ ਹੁੰਦੀਆਂ, ਕਿਉਂਕਿ ਸਪਰੇ ਨਾਲ ਹੀ ਨਹੀਂ ਖਤਮ ਹੁੰਦੀਆਂ, ਅਤੇ ਇਹਦੀਆਂ ਜੜ੍ਹਾਂ ਦਾਤਰੀ ਨਾਲ ਹੀ ਜਾਂਦੀਆਂ। ਉਸ ਤੋਂ ਬਾਅਦ ਜਿਹੜੀ ਤੇਲੇ ਵਾਲੀ ਬਿਮਾਰੀ ਹੈ, ਤੇਲੇ ਵਾਲੀ ਮੈਂ ਤੁਹਾਨੂੰ ਦੱਸ ਚੁੱਕਾ ਭਾਈ, ਘਾਟੀ ਮੁੰਜੀ ਨਾ ਲਾਓ, ਪਤਲੀ ਮੁੰਜੀ ਲਾਓ, ਤਾਂ ਕਿ ਤੇਲੇ ਵਾਲੀ ਬਿਮਾਰੀ ਘੱਟ ਲੱਗੇ। ਅਤੇ ਭਾਈਆਂ ਹੁਣ ਉਸ ਤੋਂ ਬਾਅਦ ਜਿਹੜੀ ਬਿਮਾਰੀ ਹੋ ਜਾਂਦੀ ਹੈ, ਉੱਤੋਂ ਲੱਗ ਜਾਂਦੀ ਹੈ
ਬਬੂਨੀ ਲੱਗ ਜਾਂਦੀ ਹੈ, ਬਵਟ ਆ ਜਾਂਦੇ ਨੇ, ਉਹ ਸਪਰੇ ਨਾਲ ਖਤਮ ਹੋਣਾ ਦਾ ਕੀਤਾ ਜਾ ਸਕਦਾ। ਚਲੋ ਇਹਦਾ ਵਲੋਗ ਹੈ, ਜਿਹੜਾ ਵਲੋਗ ਹੋਇਆ ਕਿਸ ਤਰ੍ਹਾਂ ਖਤਮ ਹੁੰਦਾ ਕਿਵੇਂ ਹੋ ਸੀ ਤੇ ਮੈਂ ਭਾਈਆਂ ਨੂੰ ਦੱਸ ਦੇਸਾਂ। ਤੇ ਅੱਜ ਇਹ ਮੇਰਾ ਵਲੋਗ ਤੁਸੀਂ ਵੇਖਣਾ, ਜ਼ਰੂਰ ਵੇਖਣਾ, ਤਾਂ ਕਿ ਮੈਂ ਤੁਹਾਡੇ ਵਾਸਤੇ ਬਹੁਤ ਬਿਹਤਰੀਨ ਵਲੋਗ ਪੈਣਾ ਤੇ ਤੁਸੀਂ ਲਾਜ਼ਮੀ ਵੇਖੇ ਕਰੋ, ਤੁਹਾਡੇ ਫਾਇਦੇ ਦੇ ਹੁੰਦੇ ਨੇ, ਮੇਰਾ ਹੀ ਟਾਈਮ ਜ਼ਾਇਆ ਹੁੰਦਾ ਤੇ ਤੁਹਾਨੂੰ ਕੋਈ ਫਾਇਦਾ ਮਿਲ ਜਾਵੇ, ਮੈਂ ਇਸ ਵਾਸਤੇ ਬਣਾਈना ਵਲੋਗ। ਤੇ ਚਲੋ ਓਕੇ, खुदा हाफिज़, शुक्रिया।